दुनिया का इतिहास उदों ही बदलता है जां जुल्म के खिलाफ खलोण की ताकत रब दिंदा है, पर अल्टीमेटली तुसी रिजॉल्व दे नाल उस रस्ते ते तुरदे हो। दुनिया के किसी कोने च जिहड़ा दबिया होया जुल्म का शिकार है, वो बांह खड़ी करके कह दे कि मैं इस जुल्म नूं नहीं सहारांगा और मैं इस जुल्म के खिलाफ लड़ांगा और मैं अपनी आज़ादी माणांगा, उही दिन इतिहास हुंदा। 29 अप्रैल नूं 3 जिहड़ियां घटनावां मेजर तौर दे उत्ते जिहड़ियां वड्डियां खबरां बणीआं। हालांकि एक खबर ने तां साडे दुश्मन नूं मिर्गी दा दौरा पा दित्ता। इस दिन दे मौके दे उत्ते कनैटिकट स्टेट सैनेट ने इस नूं सिख इंडिपेंडेंस डे वजों रैकगनाइज कीता। Be it hereby known to all that the Connecticut General Assembly offers its sincerest congratulations to the World Sikh Parliament in recognition of 36th anniversary of Declaration of Sikh Independence. Entire membership extends its very best wishes on this memorable occasion and expresses the hope for continued success. वाहिगुरू जी का खालसा वाहिगुरू जी की फतेह। अस्सलाम वालेकुम आदाब वर्ष महा तुहाडी होस्ट नीलम कौर डॉक्टर साहब। वाहिगुरू जी का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 2 मई 2022 19 विसाख नानकशाही संबंध 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੋਰ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਔਰ ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਮੁਸਲਿਮ ਜਿਹੜੇ ਵੀਰ ਭੈਣਾਂ ਨੇ ਜੋ ਵਰਲਡ ਵਾਈਡ ਨੇ ਦੁਨੀਆ ਭਰ ਦੇ ਵਿੱਚ ਆਪਾਂ ਉਹਨਾਂ ਨੂੰ ਈਦ ਮੁਬਾਰਕ ਕਹਿੰਦੇ ਹਾਂ ਔਰ ਖਾਸ ਕਰਕੇ ਜਿਹੜੇ ਆਪਣੇ ਪਾਕਿਸਤਾਨੀ ਵੀਰ ਭੈਣ ਨੇ ਮੁਸਲਿਮ ਉਹਨਾਂ ਨੂੰ ਅਸੀਂ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ। ਸੋ ਵਿਊਅਰਸ ਗੱਲਬਾਤ ਕਰਾਂਗੇ ਅੱਜ ਦੀ ਜਿਹੜੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਵੀਰ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਸਾਨੂੰ 1986 ਜਨਵਰੀ ਦੇ ਸਰਬੱਤ ਖਾਲਸਾ ਨੂੰ ਪੜ੍ਹਨਾ ਅਤੇ ਘੋਖਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਿਆਂ ਅਤੇ ਗਦਾਰਾਂ ਦੀ ਜਿਹੜੀ ਪਹਿਚਾਣ ਕਰ ਸਕੀਏ। ਫਿਰ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਸੀ। ਇਸ ਕੌਮੀ ਐਲਾਨ ਤੇ ਸਾਨੂੰ ਸਭ ਨੂੰ ਪਹਿਰਾ ਦੇਣਾ ਚਾਹੀਦਾ ਹੈ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਔਰ ਕਨੈਕਟੀਕਟ ਸਟੇਟ ਸੈਨੇਟ ਵੱਲੋਂ 29 ਅਪ੍ਰੈਲ ਨੂੰ ਸਿੱਖ ਇੰਡੀਪੈਂਡੈਂਸ ਡੇ ਵਜੋਂ ਜਿਹੜਾ ਮਾਨਤਾ ਦੇਣੀ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਅਤੇ ਇਸ ਅਮਲ ਨੇ ਮੋਦੀ ਸਰਕਾਰ ਦੀਆਂ ਜਿਹੜੀਆਂ ਚੀਕਾਂ ਕਢਾਈਆਂ ਹੋਈਆਂ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਪਹਿਲਾਂ ਤੇ ਅੱਜ ਆਪਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਤੋਂ ਬਾਅਦ ਜਿਹੜਾ ਆਪਣਾ ਟੌਪਿਕ ਹੈ ਉਸ ਬਾਰੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹ ਹਰ ਮਹੀਨੇ ਇੱਕ ਪ੍ਰੋਗਰਾਮ ਸਪਾਂਸਰ ਕਰਦੇ ਨੇ। ਨਾਈਸ, ਬਹੁਤ ਜ਼ਿਆਦਾ ਜਿੱਥੇ ਸਾਡੇ ਨਾਲ ਉਹਨਾਂ ਦਾ ਪਿਆਰ ਹੈ ਉੱਥੇ ਟੀਵੀ 84 ਦੇ ਲਈ ਉਹ ਫਿਕਰਮੰਦ ਵੀ ਹੁੰਦੇ ਨੇ ਕਿ ਕਿਵੇਂ ਇਸ ਨੂੰ ਚੱਲਦਿਆਂ ਰੱਖਣਾ। ਬਿਲਕੁਲ। ਇਹ ਵੀਰ ਡਾਲਸ
ਟੈਕਸਸ 'ਚ ਬੇਸਡ ਨੇ ਔਰ ਜੇ ਰੱਬ ਨੇ ਸੁੱਖ ਰੱਖਿਆ ਤੇ ਅਸੀਂ ਆਲਮੋਸਟ 2 ਹਫ਼ਤੇ ਬਾਅਦ ਜਿਹੜਾ 14-15 ਵਾਲਾ ਵੀਕਐਂਡ ਹੈ ਡਾਲਸ ਉਹਨਾਂ ਦੇ ਔਰ ਬਾਕੀ ਸਿੱਖ ਸੰਗਤਾਂ ਦੇ ਦੀਦਾਰ ਕਰਾਂਗੇ। TV 84 ਲਈ ਉਹ ਐਫਰਟ ਕਰ ਰਹੇ ਨੇ ਔਰ ਇਸ ਕੰਟੈਕਸਟ 'ਚ ਸਾਡੀ ਵਿਜ਼ਿਟ ਹੋਏਗੀ। ਔਰ ਉਹਨਾਂ ਨੇ ਜਿਹੜਾ ਅੱਜ ਦੇ ਪ੍ਰੋਗਰਾਮ 'ਚ ਮੈਸੇਜ ਦਿੱਤਾ ਹੈ ਉਹ ਵੀ ਬਿਲਕੁਲ ਢੁਕਵੇਂ, ਕਿਉਂਕਿ ਇਸ ਵੇਲੇ 29 ਅਪ੍ਰੈਲ ਖਾਲਿਸਤਾਨ ਐਲਾਨ ਦਿਵਸ ਦੀ 36ਵੀਂ ਵਰ੍ਹੇਗੰਢ ਦੀਆਂ ਧੁੰਮਾਂ ਆਪਣਿਆਂ ਤੇ ਬੇਗਾਨਿਆਂ ਸਭ ਦੇ ਵਿਹੜਿਆਂ 'ਚ ਨੇ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਜਿੱਥੇ ਇਹਨਾਂ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਉੱਥੇ ਅੱਜ ਖਾਸ ਦਿਨ ਹੈ। ਬੇਸ਼ੱਕ ਪਾਸਟ ਮਿਡਨਾਈਟ ਤੋਂ ਚੰਦਰਮਾ ਨਜ਼ਰ ਆਇਆ ਔਰ ਸਾਡੇ ਖਿੱਤੇ ਦੇ ਵਿੱਚ ਵੀ ਔਰ ਹੋਰ ਥਾਵਾਂ 'ਤੇ ਵੀ ਜਿਹੜਾ ਮੁਬਾਰਕ ਰਮਜ਼ਾਨ ਦਾ ਮਹੀਨਾ ਜਿਹਦੇ 'ਚ ਕਿ ਹਰ ਰੋਜ਼ ਜਿਹੜੇ ਰੱਬ ਦੇ ਵਿੱਚ ਯਕੀਨ ਰੱਖਣ ਵਾਲੇ, ਇਸਲਾਮ ਨੂੰ ਮੰਨਣ ਵਾਲੇ ਔਰ ਤੰਦਰੁਸਤ ਸੱਜਣ ਹੁੰਦੇ ਨੇ ਵੀਰ ਭੈਣਾਂ, ਉਹ ਰੋਜ਼ੇ ਰੱਖਦੇ ਨੇ ਔਰ ਮਕਸਦ ਔਰ ਇਸ ਨੂੰ ਰਮਜ਼ਾਨ ਦਾ ਮਹੀਨੇ ਨੂੰ ਬਹੁਤ ਮੁਬਾਰਕ ਔਰ ਬਰਕਤਾਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ। ਔਰ ਇਹ ਵਿਸ਼ਵਾਸ ਹੈ ਕਿ ਇਸ ਮਹੀਨੇ ਦੇ ਵਿੱਚ ਕੀਤੀ ਗਈ ਇਬਾਦਤ, ਰੱਬ ਦੀ ਨੂੰ ਯਾਦ ਕਰਨਾ, ਉਸ ਦਾ ਫਲ ਜਿਹੜਾ ਹੈ ਉਹ ਕਈ ਗੁਣਾ ਜ਼ਿਆਦਾ ਹੁੰਦਾ ਹੈ ਆਮ ਨਾਲੋਂ। ਸੋ ਜ਼ਾਹਰ ਹੈ ਕਿ ਸੂਰਜ ਚੜ੍ਹਨ ਤੋਂ ਪਹਿਲੇ ਔਰ ਡੁੱਬਣ ਤੋਂ ਬਾਅਦ ਜਦੋਂ ਚੰਦਰਮਾ ਨਜ਼ਰ ਆਉਂਦਾ ਰੋਜ਼ੇ ਖੋਲ੍ਹੇ ਜਾਂਦੇ ਨੇ, ਇਫਤਾਰੀ ਹੁੰਦੀ ਹੈ ਔਰ ਫਿਰ ਜਦੋਂ ਇਹ ਰੋਜ਼ੇ ਮੁੱਕਦੇ ਨੇ, ਰਮਜ਼ਾਨ ਦਾ ਮਹੀਨਾ ਮੁਕੰਮਲ ਔਰ ਉਹ ਦਿਨ ਜਿਹੜਾ ਹੈ ਉਹ ਈਦ ਦਾ ਦਿਨ ਹੈ ਔਰ ਇਸ ਈਦ ਨੂੰ ਈਦ ਉਲ ਫਿਤਰ ਕਿਹਾ ਜਾਂਦਾ ਹੈ ਔਰ ਇਸ ਦੀ ਇਹ ਫਿਰ ਖੁੱਲ੍ਹੇ ਦੇ ਵਿੱਚ ਈਦਗਾਹ ਦੇ ਵਿੱਚ ਨਮਾਜ਼ ਪੜ੍ਹੀ ਜਾਂਦੀ ਹੈ। ਦੁਨੀਆ ਭਰ 'ਚ ਇਸ ਵੇਲੇ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨ ਨੇ ਔਰ ਉਹਨਾਂ ਦਾ ਫੇਥ ਹੈ, ਵਿਸ਼ਵਾਸ ਹੈ, ਇੱਕ ਰੱਬ ਦੇ ਉੱਤੇ ਇਕੱਲਾ ਤੇ ਯਕੀਨ ਰੱਖਦੇ ਨੇ, ਨਬੀ ਉਹਨਾਂ ਦੇ ਰਸੂਲ ਨੇ। ਔਰ ਜ਼ਾਹਰ ਹੈ ਜੇ ਅਸੀਂ ਹਰ ਮਜ਼ਹਬ ਦੇ ਵਿੱਚ ਜਿਹੜਾ ਖੂਬਸੂਰਤ ਐਲੀਮੈਂਟ ਹੈ ਉਸ ਦੀ ਗੱਲ ਕਰੀਏ ਤੇ ਫਿਰ ਜਿਹੜਾ ਮਜ਼ਹਬ ਹੈ, ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਮਜ਼ਹਬ ਸਾਨੂੰ ਪਿਆਰ ਕਰਨਾ ਸਿਖਾਉਂਦਾ ਹੈ, ਇਨਸਾਨੀਅਤ ਸਿਖਾਉਂਦਾ ਹੈ। ਔਰ ਅਸੀਂ ਜਿੱਥੇ ਆਪਣੇ ਸਾਰੇ ਹੀ ਮੁਸਲਮਾਨ ਭੈਣ ਭਰਾਵਾਂ ਨੂੰ, ਮੈਂ ਵੈਸੇ ਪਾਸਟ ਮਿਡਨਾਈਟ ਹੀ ਆਪਣੇ ਵੈਲ ਵਿਸ਼ਰਸ ਨੂੰ ਈਦ ਗ੍ਰੀਟਿੰਗਸ ਭੇਜੀਆਂ ਔਰ ਇੱਕ ਬੜੀ ਖੂਬਸੂਰਤ ਤਸਵੀਰ ਸੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਸਿੱਖ ਕਿਸਾਨ ਨੇ, ਜ਼ਿਮੀਂਦਾਰ ਨੇ ਆਪਣੀ ਜ਼ਮੀਨ ਦੇ ਵਿੱਚ ਉਹਦੇ 'ਚ ਉੱਥੇ ਥੋੜ੍ਹੇ ਮੁਸਲਮਾਨ ਰਹਿੰਦੇ ਸਨ, ਮਸਜਿਦ ਨਹੀਂ ਸੀ ਬਣਾ ਸਕਦੇ, ਸੋ ਉਹਨੇ ਆਪਣੀ ਜ਼ਮੀਨ ਵੀ ਦਿੱਤੀ, ਮਸਜਿਦ ਬਣਾਉਣ 'ਚ ਵੀ ਮਦਦ ਕੀਤੀ ਔਰ ਈਦ ਵਾਲੇ ਦਿਨ ਉਹ ਇੱਕ ਮੁਸਲਮਾਨ ਬਜ਼ੁਰਗ ਦੇ ਨਾਲ ਬਗਲਗੀਰ ਹੋ ਰਿਹਾ ਔਰ ਉਹੀ ਇਮੇਜ ਮੈਂ ਸਾਰਿਆਂ ਨੂੰ ਭੇਜਿਆ ਜਿਹੜਾ ਬਹੁਤ ਸਪੌਂਟੇਨੀਅਸ ਬਹੁਤ ਸਾਰਿਆਂ ਦਾ ਰਿਸਪੌਂਸ ਆਇਆ। ਈਵਨ ਰਾਜਾ ਰਜ਼ਾਕ ਜੀ ਨੇ ਕਿ ਵੀ ਇਵੇਂ ਹੀ ਅਸੀਂ ਗੱਲ ਲੱਗਦੇ ਰਵਾਂਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਵੀ ਜਦੋਂ ਅਸੀਂ ਆਪਣੇ ਇਸ ਪਲੈਨਟ 'ਤੇ ਅੱਡ-ਅੱਡ ਤਰੀਕਿਆਂ ਨਾਲ ਰੱਬ ਨੂੰ ਯਾਦ ਕਰਨ ਵਾਲੇ ਮਜ਼ਹਬਾਂ ਦੀ ਗੱਲ ਕਰਦੇ ਹਾਂ, ਹਾਲਾਂ ਉਹ ਵੀ ਨੇ ਜਿਹੜੇ ਯਕੀਨ ਨਹੀਂ ਕਰਦੇ, ਉਹਨਾਂ ਨਾਲ ਵੀ ਕੋਈ ਸਾਡੀ ਸਮੱਸਿਆ ਨਹੀਂ ਹੈ ਕਿਉਂਕਿ ਅਲਟੀਮੇਟਲੀ ਜਿਹੜਾ ਇਨਸਾਨੀਅਤ, ਅਸੀਂ ਸਾਰੇ ਇਨਸਾਨ ਤਾਂ ਹਾਂ ਔਰ ਹਰ ਇੱਕ ਦਾ ਸਫ਼ਰ ਜਿਹੜਾ ਉਹ ਹੁੰਦਾ ਹੈ ਰੂਹਾਨੀਅਤ ਦਾ ਵੀ, ਜਿਸ 'ਤੇ ਰੱਬ ਦੀ ਮਿਹਰ ਹੁੰਦੀ ਹੈ, ਰੱਬ ਦੀ ਕਿਰਪਾ ਹੁੰਦੀ ਹੈ, ਕਰਮ ਹੁੰਦਾ ਹੈ, ਉਸ ਨੂੰ ਉਹ ਆਪਣੇ ਕਰੀਬ ਲਿਆਉਂਦਾ ਹੈ। ਕਈ ਜਿਹੜੇ ਨੇ ਟੱਕਰਾਂ ਮਾਰ ਕੇ ਇਸ ਪਾਸੇ ਤੁਰਦੇ ਨੇ ਔਰ ਇਹ ਇਸ ਵੇਲੇ ਜਦੋਂ ਕਿ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਜਿਸ ਕਿਸਮ ਦਾ ਸਿਆਸੀ ਕ੍ਰਾਈਸਿਸ ਚੱਲ ਰਿਹਾ, ਅਸੀਂ ਉਸ ਨੂੰ ਲੈ ਕੇ ਫਿਕਰਮੰਦ ਵੀ ਹਾਂ ਔਰ ਅਸੀਂ ਜਿੱਥੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਇਸ ਖੁਸ਼ੀ ਦੇ ਮੌਕੇ ਸ਼ਮੂਲੀਅਤ ਕਰਦੇ ਹਾਂ, ਉੱਥੇ ਅਸੀਂ ਇਹ ਦੁਆ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਕਿ ਪਾਕਿਸਤਾਨ ਜਿਹੜਾ ਹੈ ਉਹ ਖੁਸ਼ਹਾਲ ਹੋਏ, ਉਹਦੇ ਵਿੱਚ ਜਿਹੜਾ ਇਹ ਕਰੰਟ ਸਿਆਸੀ ਖਿੱਚ ਧੂ ਹੈ ਇਹ ਖਤਮ ਹੋਏ, ਇੱਕ ਡਾਇਰੈਕਸ਼ਨ ਵੱਲ ਮੁਲਕ ਤੁਰੇ ਔਰ ਇਸ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਵੀ ਅਮਨ ਦੇ ਲਈ ਔਰ ਜਿੱਥੇ ਕਿਉਂਕਿ 8 ਬਿਲੀਅਨ ਦੇ ਲਗਭਗ ਲੋਕ ਇਸ ਦੁਨੀਆ 'ਚ ਰਹਿੰਦੇ ਨੇ ਔਰ ਜੋ ਇਸ ਵੇਲੇ ਦੁਨੀਆ 'ਚ ਚੱਲ ਰਿਹਾ ਹੈ, ਈਵਨ ਪ੍ਰੈਜ਼ੀਡੈਂਟ ਬਾਈਡਨ ਨੇ ਕੱਲ੍ਹ ਜਦੋਂ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਔਰ ਇਹ ਫੰਕਸ਼ਨ ਵੀ ਕਈ ਸਾਲਾਂ ਬਾਅਦ ਵਾਈਟ ਹਾਊਸ 'ਚ ਹੋਇਆ, ਟਰੰਪ ਪੀਰੀਅਡ 'ਚ ਹੋਇਆ ਨਹੀਂ ਸੀ, ਫਿਰ ਕੋਵਿਡ ਆ ਗਿਆ ਤੇ ਉਹਦੇ 'ਚ ਜਿਹੜੀ ਉਹਨਾਂ ਨੇ ਇੱਕ ਗੱਲ ਕਹੀ ਉਹ ਹੈ ਸੱਚੀ ਹੈ, ਫਿਕਰਮੰਦੀ ਵਾਲੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਲਿਬਰਲ ਵਰਲਡ ਆਰਡਰ ਸੀ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਕ੍ਰੀਏਟ ਹੋਇਆ ਸੀ, ਇਹ ਟੁੱਟ ਰਿਹਾ
ਔਰ ਜ਼ਾਹਰ ਹੈ ਇਕੱਲਾ ਅਸੀਂ ਯੂਕਰੇਨ ਦੇ ਹਵਾਲੇ ਨਾਲ ਹੀ ਗੱਲ ਨਹੀਂ ਕਰਦੇ। ਈਵਨ ਅਫਗਾਨਿਸਤਾਨ ਜਿੱਥੇ 20 ਸਾਲ ਅਮਰੀਕਨ ਨੈਟੋ ਫੋਰਸਿਸ ਰਹੀਆਂ, ਹੁਣ ਅਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਹਾਂ ਕਿ ਵੀ ਕਿਵੇਂ ਕਾਬਲ ਤੋਂ ਲੈ ਕੇ ਉਹਨਾਂ ਦੇ ਹੋਰ ਸ਼ਹਿਰਾਂ 'ਚ ਵੀ ਮਸੀਤਾਂ ਦੇ ਵਿੱਚ ਹੀ ਬੰਬ ਧਮਾਕੇ ਹੋਏ। ਈਵਨ ਅਫਗਾਨਿਸਤਾਨ ਦਾ ਪਾਕਿਸਤਾਨ ਨਾਲ ਲੱਗਦੀ ਸਰਹੱਦ ਜਿਹੜੀ ਹੈ ਉਸ ਦੇ ਉੱਤੇ ਵੀ ਵਾਇਲੈਂਸ ਦੀਆਂ ਘਟਨਾਵਾਂ। ਫਿਰ ਅਸੀਂ ਜਿਹੜਾ ਇੱਕ ਦੁਖਦਾਈ ਪਾਰਟ ਦੇਖਿਆ ਗਵਾਦਰ ਦੇ ਵਿੱਚ, ਜਿਵੇਂ ਇਸ ਸੀਪੈਕ ਨੂੰ ਜਿਹੜਾ ਹੈ ਉਹ ਨਾਨ ਫੰਕਸ਼ਨਲ ਕਰਨ ਦੇ ਲਈ ਜਿਸ ਕਿਸਮ ਦਾ ਵਰਤਾਰਾ ਚੱਲ ਰਿਹਾ ਹੈ ਬਲੋਚਿਸਤਾਨ ਦੇ ਵਿੱਚ। ਔਰ ਭਾਰਤ ਦੇ ਹਵਾਲੇ ਨਾਲ ਖਾਸ ਤੌਰ 'ਤੇ ਅਸੀਂ ਪਟਿਆਲੇ ਦੀ ਘਟਨਾ ਦਾ ਵੀ ਜ਼ਿਕਰ ਕਰਾਂਗੇ ਕਿਉਂਕਿ 29 ਅਪ੍ਰੈਲ ਦੇ ਨਾਲ ਹੀ ਉਸ ਦਾ ਸੰਬੰਧ ਹੈ। ਔਰ ਭਾਰਤ ਦੇ ਵਿੱਚ ਲਗਭਗ 200 ਮਿਲੀਅਨ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਵਸਦੇ ਨੇ ਔਰ ਇਸ ਵਾਰ ਉਹਨਾਂ ਦੀ ਈਦ ਇੱਕ ਖੌਫ ਡਰ ਦੇ ਸਾਏ ਥੱਲੇ ਹੋਈ। ਜੋ ਕਰਨਾਟਕਾ 'ਚ ਹਿਜਾਬ ਤੋਂ ਸ਼ੁਰੂ ਹੋਈ ਗੱਲ ਵਾਇਆ ਹਲਾਲ, ਹੁਣ ਜਿਹੜੀ ਹੈ ਅਜ਼ਾਨ, ਔਰ ਯੂਪੀ ਦੇ ਵਿੱਚ ਕਿਵੇਂ ਹਜ਼ਾਰਾਂ ਲਾਊਡ ਸਪੀਕਰ ਉਤਰਵਾ ਲਏ ਗਏ ਮਸੀਤਾਂ ਤੋਂ। ਔਰ ਈਵਨ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਹੀ ਖਬਰ ਜਿਹੜੀ ਮੇਰੀ ਨਜ਼ਰਾਂ ਦੇ ਸਾਹਮਣੇ ਹੈ ਕਿ ਜਿਹੜੀ ਹਿਸਟੋਰੀਕਲ ਜਾਮਾ ਮਸਜਿਦ ਹੈ ਸ੍ਰੀਨਗਰ ਦੀ, ਔਰ ਉਸ ਦੀ ਈਦਗਾਹ 'ਚ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ। ਕਿਹਾ ਗਿਆ ਜੀ ਸਵੇਰੇ 7 ਵਜੇ ਤੱਕ ਤੁਸੀਂ ਅਦਾ ਕਰ ਲਓ। ਸੋ ਇਹ ਡੈਮੋਕ੍ਰੇਸੀਜ਼ ਦੇ ਥੱਲੇ ਹੋ ਰਿਹਾ। ਭਾਰਤ ਦੀ ਜਦੋਂ ਅਸੀਂ ਗੱਲ ਇਸ ਲਈ ਵੀ ਖਾਸ ਤੌਰ 'ਤੇ ਕਰਦੇ ਹਾਂ, ਇੱਕ ਤਾਂ ਸਾਡਾ ਸਿੱਧੇ ਤੌਰ 'ਤੇ ਸੰਬੰਧ ਜੁੜਿਆ ਹੋਇਆ ਹੈ, ਅਸੀਂ ਸਫਰਰ ਹੈ, ਪਰ ਦੂਸਰੇ ਪਾਸੇ ਕਿਉਂਕਿ ਜਦੋਂ ਕਲੇਮ ਕਰਦੇ ਨੇ ਕਿ ਅਸੀਂ ਲਾਰਜੈਸਟ ਡੈਮੋਕ੍ਰੇਸੀਆਂ ਔਨ ਦਿਸ ਪਲੈਨਟ, ਔਰ ਜਿਹੜੀਆਂ ਉਹਨਾਂ ਦੀਆਂ ਫਿਰ ਕਰਤੂਤਾਂ ਸਾਹਮਣੇ ਆਉਂਦੀਆਂ ਨੇ ਉਸ ਤੋਂ ਅਸੀਂ ਦੇਖ ਰਹੇ ਹਾਂ। ਔਰ ਜਿਹੜੀ ਗੱਲ ਬਾਈਡਨ ਨੇ ਕਹੀ ਕਿ ਬਈ ਇਹ ਜਿਹੜਾ ਲਿਬਰਲ ਆਰਡਰ ਸੀ ਜਿਹੜਾ ਕ੍ਰੀਏਟ ਹੋਇਆ, ਹਿਊਮਨ ਰਾਈਟਸ ਦੀ ਗੱਲ ਹੋਈ, UN ਚਾਰਟਰ ਆਇਆ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆਇਆ, ਨਵੇਂ ਨੇਸ਼ਨ ਕ੍ਰੀਏਟ ਹੋਏ, ਕਲੋਨੀਅਲ ਦੌਰ ਮੁੱਕਿਆ। ਔਰ ਅੱਜ ਅਸੀਂ ਦੇਖ ਰਹੇ ਹਾਂ ਫਿਰ ਉਸੇ ਲਾਈਨ ਦੇ ਉੱਤੇ ਜੇ ਹਿਟਲਰ ਜਾਂ ਮਸੋਲਨੀ ਮਾਈਟ ਇਜ਼ ਰਾਈਟ ਦੇ ਥੱਲੇ ਮਨਚਾਹੀਆਂ ਕਰ ਰਹੇ ਸੀ ਤਾਂ ਉਹੀ ਕੰਮ ਪੁਤਿਨ ਔਰ ਮੋਦੀ ਔਰ ਦੂਸਰੇ ਜਿਹੜੇ ਨੇ ਨਾਰਥ ਕੋਰੀਆ ਦੀ ਗੱਲ ਕਰੀਏ ਜਾਂ ਈਵਨ ਅਫਰੀਕਾ ਦੇ ਵਿੱਚ ਜੇ ਅਸੀਂ ਇਥੋਪੀਆ ਔਰ ਨਾਈਜਰ ਔਰ ਉਹ ਸਾਰੇ ਪਾਰਟ 'ਚ ਵੀ ਦੇਖੀਏ, ਉਹ ਕਿਸੇ ਵੀ ਕੰਟੀਨੈਂਟ ਦੇ ਵਿੱਚ ਕਿਉਂਕਿ ਯੂਰਪ ਕਿਉਂਕਿ ਇਹ ਆਪਣੇ ਆਪ ਨੂੰ ਡਿਵੈਲਪਡ ਵਰਲਡ ਕਹਿੰਦਾ ਹੈ ਔਰ ਇਹ ਸੀ ਕਿ ਜੀ ਦੇਖੋ ਯੂਰਪ ਦੇ ਵਿੱਚ ਤਾਂ ਉਹਨਾਂ ਨੇ ਨੇਸ਼ਨਸ ਦੇ ਬਾਰਡਰਸ ਵੀ ਖਤਮ ਕਰਤੇ। ਯੂਰਪੀਅਨ ਯੂਨੀਅਨ ਦਾ ਕਨਸੈਪਟ ਜਿਹਦੇ 'ਚ 26-27 ਮੁਲਕ ਸ਼ਾਮਲ ਹੋਏ, ਇਸ 'ਚੋਂ ਸੀ ਕਿ ਬਈ ਬਾਰਡਰਸ ਇਰਰੈਲੇਵੈਂਟ ਨੇ। ਪਰ ਉਹੀ ਯੂਰਪ ਜਿੱਥੇ ਇਹ ਬਾਰਡਰ ਟੁੱਟੇ ਔਰ ਹਿਊਮੈਨਿਟੇਰੀਅਨਿਜ਼ਮ ਔਰ ਗਲੋਬਲਾਈਜੇਸ਼ਨ ਉੱਥੋਂ ਨਿਕਲ ਕੇ ਬਾਕੀ ਪਾਸੇ ਗਈ, ਉੱਥੇ ਹੀ ਅਸੀਂ ਅੱਜ ਦੇਖਦੇ ਹਾਂ ਕਿ ਵੀ ਇਸ ਵੇਲੇ ਉਹ ਕਿਸ ਕਗਾਰ 'ਤੇ ਆ ਕੇ ਖਲੋਤੇ ਨੇ ਬਰਬਾਦੀ ਦੇ ਕਿ ਕਿਸੇ ਵੇਲੇ ਵੀ ਜਿਹੜਾ ਇਹ ਕੋਈ ਰੁਖ ਲੈ ਸਕਦੀ ਹੈ ਜੰਗ, ਨੂੰ ਤੁਸੀਂ ਨਿਊਕਲੀਅਰ ਕਹੋ ਕੋਈ ਹੋਰ ਕਹੋ। ਲੇਕਿਨ ਜੇ ਦੋਨੋਂ ਵਰਲਡ ਵਾਰ ਯੂਰਪ 'ਚ ਸ਼ੁਰੂ ਹੋਏ ਸੀ ਤੇ ਆਲਮੋਸਟ ਤੀਸਰਾ ਵਰਲਡ ਵਾਰ ਬੇਸ਼ੱਕ ਅਜੇ ਸਿੱਧੇ ਤੌਰ 'ਤੇ ਨਹੀਂ ਪਰ ਪ੍ਰੋਕਸੀ ਤਾਂ ਉਸੇ ਪਾਸੇ ਹੀ ਜਾ ਰਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਰੱਬ ਦੇ ਉੱਤੇ ਯਕੀਨ ਕਰਨ ਵਾਲੇ ਲੋਕ ਹੈ, ਸਾਡਾ ਤਾਂ ਇਹ ਫੇਥ ਹੈ ਕਿ ਭਾਈ ਦੁਨੀਆ ਦੇ ਵਿੱਚ ਜਿਹੜੀ ਇਹ ਅੱਗ ਹੈ ਉਹ ਇੱਕ ਤਾਂ ਅੰਦਰ ਅੱਗ ਹੈ ਜਿਸ ਨੂੰ ਅਸੀਂ ਵਕਾਰਾਂ ਦੀ, ਈਗੋ ਦੀ, ਤ੍ਰਿਸ਼ਨਾ ਦੀ, ਡਿਜ਼ਾਇਰਸ ਦੀ ਅੱਗ ਹੈ। ਦੂਸਰਾ ਉਸੇ ਹੀ ਇੰਟਰਨਲ ਸਾਡੀਆਂ ਈਗੋਜ਼ ਔਰ ਸਾਡੀ ਅਨਸੈਟੇਬਲ ਡਿਜ਼ਾਇਰਸ 'ਚੋਂ ਹੀ ਬਾਹਰਲਾ ਜੋ ਸਿਸਟਮ ਨਿਕਲਦਾ ਉਹ ਟਕਰਾਅ ਵੱਲ ਜਾਂਦਾ ਹੈ। ਔਰ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਰੱਬ ਰਹਿਮਤ ਕਰੇ, ਰੱਬੁਲ ਆਲਮੀਨ ਦੁਨੀਆ ਦੇ ਅੰਦਰ ਅਮਨ, ਪ੍ਰੋਸਪੈਰਿਟੀ ਔਰ ਸਾਨੂੰ ਸਭ ਨੂੰ ਇਹ ਵੱਲ ਸਿਖਾਏ, ਜਾਚ ਸਿਖਾਏ ਕਿ ਅਸੀਂ ਆਪਸ ਦੇ ਵਿੱਚ ਅਸਹਿਮਤ ਹੁੰਦੇ ਹੋਏ ਵੀ ਸਹਿਮਤ ਹੋ ਸਕਦੇ ਹਾਂ। ਜੀ ਡਾਕਟਰ ਸਾਹਿਬ, 29 ਅਪ੍ਰੈਲ ਬਹੁਤ ਵੱਡਾ ਦਿਨ ਤਾਂ ਬੇਸ਼ੱਕ ਜਦੋਂ ਕੋਈ ਵੀ ਦੁਨੀਆ ਦੇ ਕਿਸੇ ਕੋਨੇ 'ਚ ਜਿਹੜਾ ਦੱਬਿਆ ਹੋਇਆ ਜ਼ੁਲਮ ਦਾ ਸ਼ਿਕਾਰ ਹੈ ਉਹ ਬਾਂਹ ਖੜੀ ਕਰਕੇ ਕਹਿ ਦੇ ਕਿ ਮੈਂ ਇਸ ਜ਼ੁਲਮ ਨੂੰ ਨਹੀਂ ਸਹਾਰਾਂਗਾ ਔਰ ਮੈਂ ਇਸ ਜ਼ੁਲਮ ਦੇ ਖਿਲਾਫ ਲੜਾਂਗਾ ਔਰ ਮੈਂ ਆਪਣੀ ਆਜ਼ਾਦੀ ਮਾਣਾਂਗਾ, ਉਹੀ ਦਿਨ ਇਤਿਹਾਸ ਹੁੰਦਾ। ਔਰ ਠੀਕ ਹੈ ਕਈ ਵਾਰ ਜਦੋਂ ਕੌਮਾਂ ਦੇ ਅੰਦਰ ਮੁਰਦੇ ਹਾਣ ਹੁੰਦੀ ਹੈ ਤੇ ਉਹ ਬੜਾ ਕੁਝ ਸਹਿ ਕੇ ਆਪਣੇ ਆਪ ਨੂੰ ਲੁਟਾ ਕੇ ਆਪਣਾ ਆਪ
ਜਿਹੜਾ ਹੈ ਉਹ ਗੁਲਾਮੀ ਦੇ ਵਿੱਚ ਰੱਖ ਕੇ ਉਸ ਗੁਲਾਮੀ ਨੂੰ ਵੀ ਇੰਜੋਏ ਕਰਨ ਲੱਗ ਜਾਂਦੀਆਂ। ਜੇ ਅਸੀਂ ਭਾਰਤ ਦੀ ਤਾਰੀਖ ਵੱਲ ਦੇਖੀਏ ਤੇ ਫਿਰ 1000 ਸਾਲ ਤੋਂ ਜ਼ਿਆਦਾ ਜਿਨ੍ਹਾਂ ਨੇ ਗੁਲਾਮੀ ਨੂੰ ਇਹ ਕਹਿ ਕੇ ਕਬੂਲਿਆ ਕਿ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਲੇਕਿਨ ਜਿਹੜੇ ਗੈਰਤਮੰਦ ਹੁੰਦੇ ਨੇ ਇਹ ਵੀ ਰੱਬ ਦੇ ਹੁਕਮ 'ਚ ਹੁੰਦਾ ਹੈ ਕਿ ਤਬਦੀਲੀਆਂ ਹੁੰਦੀਆਂ ਲੋਕਾਂ ਦੇ ਵਿੱਚ। ਉਹ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਜ਼ਿੰਦਾ ਜ਼ਮੀਰ ਕਹਿੰਦੇ ਹਾਂ, ਉਹ ਰੂਹਾਂ ਆਉਂਦੀਆਂ, ਉਹ ਆਪਣੇ ਲੋਕਾਂ ਨੂੰ ਖੜਾ ਕਰਦੀਆਂ ਨੇ। ਔਰ ਇਹ ਦੁਨੀਆ ਦਾ ਇਤਿਹਾਸ ਉਦੋਂ ਹੀ ਬਦਲਦਾ ਹੈ ਜਾਂ ਜ਼ੁਲਮ ਦੇ ਖਿਲਾਫ ਖਲੋਣ ਦੀ ਤਾਕਤ ਰੱਬ ਦਿੰਦਾ ਹੈ। ਪਰ ਅਲਟੀਮੇਟਲੀ ਤੁਸੀਂ ਰਿਜ਼ੋਲਵ ਦੇ ਨਾਲ ਉਸ ਰਸਤੇ ਤੇ ਤੁਰਦੇ ਹੋ। ਸਿੱਖ ਕੌਮ ਜਿਸ ਦਾ ਲਗਭਗ 5.5 ਸਦੀਆਂ ਦਾ ਅਸੀਂ 554ਵੇਂ ਨਾਨਕਸ਼ਾਹੀ ਵਰੇ ਦੀ ਗੱਲ ਕਰਦੇ, ਸੋ 5.5 ਸਦੀਆਂ ਦੇ ਲਗਭਗ ਦਾ ਸਾਡਾ ਇਤਿਹਾਸ ਤਾਂ ਸਾਡੇ ਮੁਰਸ਼ਦ, ਸਾਡੇ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹ ਲਾਈਨ ਖਿੱਚ ਕੇ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ ਦੇ ਨਾਲ ਸਾਡਾ ਰੂਹਾਨੀ ਸਫ਼ਰ ਤੈਅ ਕੀਤਾ ਹੋਇਆ। ਪ੍ਰੇਮ ਖੇਡਣ ਦੇ ਚਾਅ ਦੇ ਥੱਲੇ ਸਿਰ ਨੂੰ ਤਲੀ ਦੇ ਉੱਤੇ ਰੱਖ ਕੇ ਆਉਣਾ, ਇਹ ਸਿੱਖੀ ਦੇ ਸਕੂਲ ਦੀ ਫੀਸ ਹੈ। ਔਰ ਇਹੀ ਕਾਰਨ ਹੈ ਕਿ ਅਸੀਂ ਆਪਣੇ ਵੇਲੇ ਦੀਆਂ 4 ਪਾਵਰਫੁਲ ਹਕੂਮਤਾਂ ਦੇ ਨਾਲ, ਐਮਪਾਇਰਸ ਦੇ ਨਾਲ ਟਕਰਾਏ, ਇਸ ਫੇਥ ਨਾਲ ਕਿ ਅਲਟੀਮੇਟਲੀ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਅਲਟੀਮੇਟਲੀ ਸੱਚ ਜਿੱਤਦਾ। ਔਰ ਉਹ ਇਤਿਹਾਸ ਵੱਲ ਮੈਂ ਨਹੀਂ ਜਾਵਾਂਗਾ ਪਿਛਲੇ ਪੀਰੀਅਡ ਦਾ, ਪਰ ਜ਼ਾਹਰ ਹੈ ਕਿ 15 ਅਗਸਤ 1947 ਨੂੰ ਸਾਡੀ ਅਜੋਕੀ ਗੁਲਾਮੀ ਦਾ ਸਫ਼ਰ ਸ਼ੁਰੂ ਹੋਇਆ। ਅੰਗਰੇਜ਼ਾਂ ਦੇ ਕਲੋਨੀਅਲ ਰੂਲ, ਬਸਤੀਵਾਦੀ ਰੂਲ 'ਚੋਂ ਨਿਕਲ ਕੇ ਇਹ ਰਾਮ ਰਾਜ ਦੇ ਭੁਲੇਖੇ, ਉਸ ਆਡੰਬਰ ਦੇ ਵਿੱਚ, ਉਸ ਜਿਹੜਾ ਪਹਿਰਾਵੇ ਦੇ ਵਿੱਚ ਜੋ ਗਾਂਧੀ ਨੇ ਧਾਰਿਆ, ਔਰ ਉਸ ਦੇ ਵਿੱਚ ਸਾਡੀ ਲੀਡਰਸ਼ਿਪ ਫਸੀ। ਨਤੀਜੇ ਦੇ ਤੌਰ 'ਤੇ ਅਸੀਂ ਫਰੰਗੀ ਦੀ ਗੁਲਾਮੀ 'ਚੋਂ ਬ੍ਰਾਹਮਣ ਦੀ ਗੁਲਾਮੀ ਦੇ ਵਿੱਚ ਆ ਫਸੇ। ਬ੍ਰਾਹਮਣਵਾਦ ਜਿਸ ਦਾ ਮਤਲਬ ਹੈ ਜ਼ਾਹਰ ਹੈ। ਅਸੀਂ ਜ਼ਿਕਰ ਕਰਦੇ ਹਾਂ ਕਿ 47 ਤੋਂ 84 ਤੱਕ 37 ਵਰੇ ਇੱਕ ਪੀਸਫੁਲ ਢੰਗ ਨਾਲ ਆਪਣੀ ਆਜ਼ਾਦੀ ਦੀ ਗੱਲ, ਅਜੇ ਇੰਡੀਪੈਂਡੈਂਟ ਸੋਵਰਨਿਟੀ ਦੀ ਮੰਗ ਨਹੀਂ ਸੀ। ਵਿਦਨ ਦਾ ਸਿਸਟਮ, ਫੈਡਰਲ ਸਿਸਟਮ ਦੇ ਵਿੱਚ ਰਹਿੰਦੇ ਆ, ਜਿੱਥੇ ਸਾਡੀ ਹੋਂਦ, ਸਾਡੀ ਪਛਾਣ, ਸਾਡੀ ਆਈਡੈਂਟੀਟੀ, ਪੰਥ ਦਾ ਵਿਲੱਖਣਪਣਾ ਕਾਇਮ ਰਹਿ ਸਕੇ, ਅਸੀਂ ਸਟਰਗਲ ਕੀਤੀ। ਔਰ ਜਵਾਬ ਜੂਨ 84 ਦੇ ਪਹਿਲੇ ਹਫ਼ਤੇ ਫੁੱਲ ਸਕੇਲ ਟੋਟਲ ਵਾਰ, ਜਿਸ ਦਾ ਨਤੀਜਾ ਅਸੀਂ ਪਿਛਲੇ ਇਹਨਾਂ ਸਾਰੇ 38 ਵਰਿਆਂ ਦੇ ਵਿੱਚ ਦੇਖ ਰਹੇ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਫਿਜ਼ੀਕਲ, ਸੋਸ਼ਲ, ਹਿਸਟੋਰੀਕਲ, ਇਕਨੋਮਿਕਲ ਹਰ ਕਿਸਮ ਦੇ ਜੈਨੋਸਾਈਡ ਦਾ ਅਸੀਂ ਸ਼ਿਕਾਰ ਹੋਏ। ਔਰ ਅਸੀਂ ਲਾਸਟ ਪ੍ਰੋਗਰਾਮ ਕਿਉਂਕਿ ਥਰਸਡੇ ਕੀਤਾ ਸੀ, ਫਰਾਈਡੇ 29 ਅਪ੍ਰੈਲ ਦਾ ਦਿਨ ਸੀ, ਔਰ ਅਸੀਂ ਇਹ ਦੱਸਿਆ ਸੀ ਕਿ 29 ਅਪ੍ਰੈਲ ਨੂੰ ਸਾਡੇ ਲਈ ਇੱਕ ਨਵੀਂ ਹਿਸਟਰੀ ਕ੍ਰੀਏਟ ਹੋਣ ਜਾ ਰਹੀ ਹੈ। ਹੋਏਗਾ ਕਿ ਇਸ ਬਾਰੇ ਅਸੀਂ ਥੋੜ੍ਹੀ ਜਿਹੀ ਦਾ ਪਰਦਾ ਰੱਖਿਆ ਸੀ, ਕਿਉਂਕਿ ਇਹ ਬਲਾਸਟ ਅਸੀਂ ਸਮਝਦੇ ਸੀ ਕਿ ਭਾਈ ਉੱਥੇ ਜਾ ਕੇ ਹੀ ਹੋਣਾ ਚਾਹੀਦਾ। ਔਰ ਇਹ ਸੀ 29 ਅਪ੍ਰੈਲ ਨੂੰ 3 ਜਿਹੜੀਆਂ ਘਟਨਾਵਾਂ ਮੇਜਰ ਤੌਰ ਦੇ ਉੱਤੇ ਜਿਹੜੀਆਂ ਵੱਡੀਆਂ ਖਬਰਾਂ ਬਣੀਆਂ। ਹਾਲਾਂਕਿ ਇੱਕ ਖਬਰ ਨੇ ਤਾਂ ਸਾਡੇ ਦੁਸ਼ਮਣ ਨੂੰ ਮਿਰਗੀ ਦਾ ਦੌਰਾ ਪਾ ਦਿੱਤਾ। ਔਰ ਇਹ 29 ਅਪ੍ਰੈਲ ਦਾ ਦਿਨ ਸੀ ਜਦੋਂ ਕਿ ਵੀਰ ਸਵਰਨਜੀਤ ਸਿੰਘ, ਜਿਹੜੇ ਨਾਰਵਿਚ ਸਿਟੀ ਦੇ ਕੌਂਸਲਮੈਨ ਨੇ, ਪਹਿਲਾਂ ਉਹਨਾਂ ਦੇ ਐਜੂਕੇਸ਼ਨ ਬੋਰਡ 'ਤੇ ਸੀ, ਉਹਨਾਂ ਦੇ ਐਫਰਟ ਨਾਲ ਵਰਲਡ ਸਿੱਖ ਪਾਰਲੀਮੈਂਟ, ਜਿਸ ਦਾ ਕਨਸੈਪਟ 2015 ਦੇ ਚੱਬੇ 'ਚ ਹੋਏ ਸਰਬੱਤ ਖਾਲਸਾ 'ਚੋਂ ਸਾਹਮਣੇ ਆਇਆ। ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ, ਕਿਉਂਕਿ ਉਹ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਇੰਪੋਰਟੈਂਟ ਰੋਲ ਉਹਦੇ 'ਚ ਵੀ ਅਦਾ ਕਰਦੇ ਨੇ, ਸੋ ਉਹਨਾਂ ਨੇ 3 ਪ੍ਰੋਗਰਾਮ ਉਲੀਕੇ ਹੋਏ ਸੀ। ਇੱਕ ਤਾਂ ਇਸ ਗੱਲ ਦਾ ਧਿਆਨ ਰਿਹਾ ਕਿ ਨਾਰਵਿਚ ਇੱਕ ਹਿਸਟੋਰੀਕਲ ਸਿਟੀ ਹੈ। ਜਦੋਂ ਅਸੀਂ ਅਮਰੀਕਾ ਦੇ ਵਿੱਚ ਸਲੇਵਰੀ ਦੀ ਹਿਸਟਰੀ ਦੇਖਦੇ ਹਾਂ, ਫਿਰ ਜਿਹੜੇ ਸਲੇਵ ਸਾਊਥ 'ਚੋਂ ਚੋਰੀ ਛਿਪੇ ਟਨਲ ਰਾਹੀਂ ਨਿਕਲੇ, ਫ੍ਰੀ ਹੋਏ, ਕੁਛ ਉਹਨਾਂ 'ਚੋਂ ਜਿਹੜੇ ਨੇ ਪਹਿਲੇ ਨਾਰਵਿਚ ਸ਼ਹਿਰ ਦੇ ਵਿੱਚ ਪਹੁੰਚਦੇ ਨੇ। ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਈਵਨ ਨਾਰਵਿਚ ਜਿਹੜਾ ਲਗਭਗ 500 ਸਾਲ ਪੁਰਾਣਾ ਸ਼ਹਿਰ ਹੈ, ਬਹੁਤ ਖੂਬਸੂਰਤ ਇਮਾਰਤਾਂ, ਔਰ ਉਹ ਤੁਸੀਂ ਜਾ ਕੇ ਮਹਿਸੂਸ ਕਰਦੇ ਹੋ ਕਿ ਭਾਈ 5 ਸਦੀਆਂ ਦੀ ਹਿਸਟਰੀ ਇੱਥੋਂ ਬੋਲਦੀ ਹੈ। ਔਰ ਨਾਰਵਿਚ ਸਿਟੀ ਸੈਂਟਰ ਦੇ ਠੀਕ ਬਾਹਰ ਉਹਨਾਂ ਨੇ ਇੱਕ ਨਾਰਵਿਚ ਸਿਟੀ ਸਰਕਲ
ਜਿਹੜਾ ਕਿ ਉਹਨਾਂ ਨੇ ਜਦੋਂ ਸਲੇਵਰੀ ਮੁੱਕਦੀ ਹੈ, ਅਬਰਾਹਮ ਲਿੰਕਨ ਜਿਨ੍ਹਾਂ ਨੇ ਫਾਈਨਲ ਐਮਾਂਸੀਪੇਸ਼ਨ ਪ੍ਰੋਕਲਾਮੇਸ਼ਨ ਜਿਹਨੂੰ ਕਿਹਾ ਜਾਂਦਾ, ਉਹ ਉਹਨਾਂ ਨੇ ਜਾਰੀ ਕੀਤੀ। ਤੇ ਮਿਸਟਰ ਡੇਵਿਡ ਨਾਂ ਦੇ ਇੱਕ ਸੱਜਣ ਜਿਨ੍ਹਾਂ ਦੀ ਇੱਕ ਵੱਡੀ ਕੰਟਰੀਬਿਊਸ਼ਨ ਸੀ ਇਸ ਸਾਰੇ ਦੇ ਵਿੱਚ, ਉਹਨਾਂ ਦੇ ਨਾਂ ਦੇ ਉੱਤੇ ਹੀ ਉਹ ਜਿਹੜਾ ਐਮਾਂਸੀਪੇਸ਼ਨ ਪ੍ਰੋਕਲਾਮੇਸ਼ਨ ਦਾ ਸਰਕਲ ਹੈ ਉਹਨਾਂ ਦੇ ਨਾਂ ਤੇ ਹੈ। ਅੱਛਾ। ਔਰ ਉਸੇ ਹੀ ਥਾਂ ਤੋਂ ਜਿੱਥੇ ਸਿਟੀ ਸੈਂਟਰ ਹੈ, ਕੁਛ ਯਾਰਡਸ ਦੀ ਦੂਰੀ ਦੇ ਉੱਤੇ ਹੀ ਇੱਕ ਹੋਟਲ ਹੈ ਜਿੱਥੇ ਕਿ ਅਬਰਾਹਮ ਲਿੰਕਨ ਆ ਕੇ ਰਹੇ ਸੀ। ਸੋ ਇਹ ਮੈਂ ਸਮਝਦਾ ਹਾਂ ਵੀ ਸਾਡੇ ਲਈ ਇਹ ਜਿਹੜੀ 36ਵੀਂ ਸਾਲਗਿਰਾਹ ਸੀ ਖਾਲਿਸਤਾਨ ਐਲਾਨ ਦਿਵਸ ਦੀ, ਉਹ ਨੌਵਰਿਚ ਸ਼ਹਿਰ ਦੇ ਵਿੱਚ ਔਰ ਉਸ ਦੇ ਜਿਹੜਾ ਸਿਟੀ ਸਰਕਲ ਸੀ ਜਿਸ ਨੂੰ ਐਮਾਂਸੀਪੇਸ਼ਨ ਪ੍ਰੋਕਲਾਮੇਸ਼ਨ ਦੇ ਨਾਲ ਜੋੜਿਆ ਹੋਇਆ, ਉਸ ਦੇ ਵਿੱਚ ਹੋਣਾ। ਔਰ ਐਕਸਕਲੂਸਿਵਲੀ ਇਹ ਦਿਨ ਜਿਹੜਾ ਕਨੈਟੀਕਟ ਦੀ ਸੈਨੇਟ ਵੱਲੋਂ, ਨਾਰਵਿਚ ਦੀ ਸਿਟੀ ਵੱਲੋਂ ਇਸ ਫੰਕਸ਼ਨ 'ਚ ਸਮੁੱਚੇ ਤੌਰ 'ਤੇ ਨਾਰਵਿਚ ਦੇ ਮੇਅਰ ਸ਼ਾਮਲ ਹੋਏ, ਦਰਸ਼ਕ ਪਿਕਚਰਸ ਦੇਖ ਸਕਦੇ ਨੇ। ਔਰ ਉੱਥੇ ਕੋਈ ਵੱਡੀ ਗੈਦਰਿੰਗ ਕਰਨ ਦਾ ਨਹੀਂ ਸੀ ਕਿਉਂਕਿ ਇੰਡੀਅਨ ਮੀਡੀਆ ਜਾਂ ਦੂਜਿਆਂ ਨੂੰ ਕੀ ਤਕਲੀਫ ਹੈ ਜਾਂ ਕਿਵੇਂ ਹੈ ਉਹ ਤਾਂ ਬਾਅਦ ਦੀ ਗੱਲ ਹੈ, ਕਿਉਂਕਿ ਉਹ ਸਰਕਲ ਹੀ ਇੰਨਾ ਸੀ ਕਿ ਉੱਥੇ ਤੁਸੀਂ 70-80 ਬੰਦਿਆਂ ਦੀ ਗੈਦਰਿੰਗ ਜਿਹੜੀ ਹੈ ਉਹ ਕਰ ਸਕਦੇ ਸੀ। ਅਦਰਵਾਈਜ਼ ਤੁਸੀਂ ਵੱਡੀਆਂ ਗੈਦਰਿੰਗਸ ਤਾਂ ਇੱਥੇ ਹਜ਼ਾਰਾਂ ਸਿੱਖਾਂ ਨੇ ਨਿਊਯਾਰਕ ਸਿੱਖ ਡੇ ਪੈਰੇਡ 'ਚ ਵੀ ਖਾਲਿਸਤਾਨ ਦਾ ਮੈਸੇਜ ਦਿੱਤਾ ਹੈ। ਸੋ ਸਾਨੂੰ ਕਿਸੇ ਤੋਂ ਇਹ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿ ਵੀ ਉਹ ਕਿਵੇਂ। ਔਰ ਉਹ ਇੱਕ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਆਰਗੇਨਾਈਜ਼ ਕੀਤੀ ਗਈ ਔਰ ਵੀਰ ਸਵਰਨਜੀਤ ਸਿੰਘ ਔਰ ਨਾਰਵਿਚ ਸਿਟੀ ਨੇ, ਉਹਨਾਂ ਦੀ ਕੌਂਸਲ ਨੇ ਉਸ ਨੂੰ ਹੋਸਟ ਕੀਤਾ। ਇਸ ਦੇ ਵਿੱਚ ਸ਼ਮੂਲੀਅਤ ਲਈ ਵੀਰ ਜਾਫੀ ਸਿੰਘ ਖਾਸ ਤੌਰ 'ਤੇ ਇੰਡੀਆਨਾ ਤੋਂ ਫਲਾਈ ਕਰਕੇ ਆਏ, ਵੀਰ ਬਲਵਿੰਦਰ ਸਿੰਘ ਚੱਠਾ ਜਿਹੜੇ ਨੇ ਉਹ ਵਰਜੀਨੀਆ ਤੋਂ ਆਏ, ਔਰ ਜ਼ਾਹਰ ਹੈ ਨਿਊਯਾਰਕ ਨਿਊ ਜਰਸੀ ਦੇ ਜਿਹੜੇ ਪ੍ਰੋਮੀਨੈਂਟ ਵੀਰ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ, ਔਰ ਉੱਥੋਂ ਬੋਸਟਨ ਤੋਂ ਵੀਰ ਗੁਰਨਿੰਦਰ ਸਿੰਘ ਹੌਲੀਵੁੱਡ ਸਿਟੀ ਮੈਸੇਚੂਸਟਸ ਦੀ, ਇਹਨਾਂ ਸਾਰਿਆਂ ਦੀ ਔਰ ਬਾਕੀ ਵੀ ਔਰ ਸਾਰੀਆਂ ਜਿੰਨੀਆਂ ਕਿ ਵੀ ਪ੍ਰੋਮੀਨੈਂਟਲੀ ਜਥੇਬੰਦੀਆਂ ਦੇ ਨੁਮਾਇੰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰ ਬੂਟਾ ਸਿੰਘ ਖੜੌਤ ਔਰ ਉਹਨਾਂ ਦੀ ਟੀਮ ਹਾਜ਼ਰ ਸੀ। ਸੋ ਸਾਰਿਆਂ ਦੀ ਇੱਕ ਰਿਪਰੈਜ਼ੈਂਟੇਟਿਵ ਇੱਕ ਨੁਮਾਇੰਦਾ ਇਕੱਠ ਸੀ ਔਰ ਇੰਨੇ ਚੰਗੇ ਢੰਗ ਨਾਲ ਇਸ ਸਾਰੇ ਦੀ ਨੂੰ ਆਰਗੇਨਾਈਜ਼ ਕੀਤਾ ਗਿਆ ਔਰ ਜਿਸ ਅੰਦਾਜ਼ 'ਚ ਮੇਅਰ ਔਰ ਬਾਕੀ ਕਾਉਂਸਲਰਸ ਨੇ ਔਰ ਬਾਕੀ ਵੀ ਇੰਟਰਫੇਥ ਨਾਲ ਸੰਬੰਧਿਤ ਔਰ ਦੂਸਰੇ ਜਿਹੜੀਆਂ ਆਰਗੇਨਾਈਜੇਸ਼ਨਸ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ, ਉਹਨਾਂ ਨੂੰ ਨਵਾਜਿਆ ਗਿਆ ਔਰ ਸਿਟੀ ਵੱਲੋਂ ਬਹੁਤ ਸਾਰਿਆਂ ਨੂੰ ਜਿਹੜਾ ਹੈ ਉਹ ਸਰਟੀਫਿਕੇਟ ਦਿੱਤੇ ਗਏ, ਆਨਰ ਕੀਤਾ ਗਿਆ। ਔਰ ਉਸ ਦੀ ਕਿਉਂਕਿ ਉਹ ਆਲਰੇਡੀ ਪ੍ਰੋਗਰਾਮ ਜਿਹੜਾ ਅਪਲੋਡ ਹੋ ਚੁੱਕਾ ਹੈ, ਜਿਹੜੇ ਚਾਹੁਣ ਤੇ ਉਹਦੀ ਡਿਟੇਲ ਦੇਖ ਸਕਦੇ ਨੇ। ਔਰ ਉਹਦੇ 'ਚ ਮੈਨੂੰ ਵੀ ਮੌਕਾ ਬਣਿਆ ਕਿ ਮੈਂ ਬਰੀਫ 12-13 ਮਿੰਟ ਦੇ ਵਿੱਚ ਜਿਹੜਾ ਸਿੱਖ ਕੇਸ ਹੈ ਕਿ ਭਾਈ ਕਿਵੇਂ ਅਸੀਂ ਪਰਸੀਕਿਊਸ਼ਨ 'ਚੋਂ ਨਿਕਲ ਕੇ ਜੂਨ 84 ਦੇ ਹਮਲੇ ਤੋਂ ਬਾਅਦ ਕਿਵੇਂ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋਇਆ, 5 ਮੈਂਬਰੀ ਪੰਥਕ ਕਮੇਟੀ ਬਣੀ ਔਰ ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਭਾਰਤੀ ਸਟੇਟ ਨਾਲੋਂ ਆਪਣੀ ਇੰਡੀਪੈਂਡੈਂਸ ਦਾ ਜਿਹੜਾ ਉਹ ਐਲਾਨ ਕੀਤਾ। ਉਸ ਨੂੰ ਅਸੀਂ 4 ਜੁਲਾਈ 1776 ਦੀ ਜਿਹੜੀ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ, ਜਿਹੜਾ ਡ੍ਰੀਮ ਫਾਊਂਡਿੰਗ ਫਾਦਰਸ ਦਾ ਸੀ ਅਮਰੀਕਾ ਦੇ, ਕਿ ਜਿੱਥੇ ਲਿਬਰਟੀ ਹੋਏ, ਜਸਟਿਸ ਹੋਏ, ਧਾਰਮਿਕ ਆਜ਼ਾਦੀ ਹੋਏ, ਪਰਸਿਊਟ ਆਫ ਹੈਪੀਨੈਸ ਹੋਏ। ਔਰ ਉਸ ਦਾ ਜ਼ਿਕਰ ਕਰਦਿਆਂ ਅਸੀਂ ਆਪਣੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਔਰ ਉਸ ਬਰੀਫ ਜੇ ਫੰਕਸ਼ਨ ਤੋਂ ਬਾਅਦ ਫਿਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਸੋ ਜਿਹੜਾ ਜ਼ਾਹਰ ਹੈ ਕਿ ਜਦੋਂ ਤੁਸੀਂ ਫਲੈਗ ਹਾਇਸਟਿੰਗ ਸੈਰੇਮਨੀ ਕਹਿੰਦੇ ਹੋ, ਸੋ ਇਹ ਅਸੀਂ 36ਵੀਂ ਵਰ੍ਹੇਗੰਢ ਖਾਲਿਸਤਾਨ ਐਲਾਨ ਦਿਵਸ ਦੀ ਜਿਹੜੀ ਹੈ ਉਸ ਧਰਤੀ ਤੇ ਮਨਾਈ। ਜੇ ਗੱਲ ਇੱਥੋਂ ਤੱਕ ਮਹਿਦੂਦ ਰਹਿੰਦੀ ਫਿਰ ਵੀ ਸ਼ਾਇਦ ਦੁਸ਼ਮਣ ਨੂੰ ਇੰਨੀ ਤਕਲੀਫ ਨਾ ਹੁੰਦੀ, ਪਰ ਅਸੀਂ ਦੱਸਾਂਗੇ ਕਿ ਕਿਵੇਂ ਐਨ ਇਸ ਦਿਨ ਦੇ ਮੌਕੇ ਦੇ ਉੱਤੇ ਕਨੈਟੀਕਟ ਸਟੇਟ ਸੈਨੇਟ ਨੇ ਇਸ ਨੂੰ ਸਿੱਖ ਇੰਡੀਪੈਂਡੈਂਸ ਡੇ ਵਜੋਂ ਰੈਕਗਨਾਈਜ਼ ਕੀਤਾ। ਫਿਰ ਉਹਨਾਂ ਦੇ ਸਟੇਟ ਸੈਨੇਟਰ ਜਿਹੜੇ ਫੈਡਰਲ ਲੈਵਲ ਤੇ ਨੇ, ਇੱਕ ਸਟੇਟ ਦੇ ਸੈਨੇਟਰ ਸਟੇਟ 'ਚ ਹੁੰਦੇ ਨੇ ਤੇ ਅਮਰੀਕਾ ਦੀਆਂ 50 ਸਟੇਟਾਂ ਨੇ ਔਰ ਹਰ ਸਟੇਟ ਦੇ 2 ਸੈਨੇਟਰ ਹੁੰਦੇ ਨੇ ਔਰ ਉਹਨਾਂ ਦੇ ਜਿਹੜੇ ਸਟੇਟ ਦੇ ਰਿਪਰੈਜ਼ੈਂਟ ਕਰਨ ਵਾਲੇ ਸੈਨੇਟਰ ਨੇ ਫੈਡਰਲ ਲੈਵਲ ਦੇ ਉੱਤੇ, ਉਹਨਾਂ ਨੇ ਆਪਣੇ ਮੈਸੇਜ ਦੇ ਵਿੱਚ ਕ੍ਰਿਸਟੋਫਰ ਮਰਫੀ
उन्होंने ईवन 3 दिन अपने सिख हिस्टरी दे रैकगनाइज़ किए, जिहदे च मार्च 11 का दिन जिस दिन सर बघेल सिंह ने दिल्ली के लाल किले ते जिहड़ा है वो केसरी निशान चलाया सी। फिर उन्होंने 14 अप्रैल नानकशाही नवां साल दी सिख कौम नूं मुबारक दित्ती, और फिर सिख इंडिपेंडेंस डे जिहड़ा कि ज़ाहिर है 29 अप्रैल है, और उसकी भी असी गल करांगे। पर जिहड़ी गल ने उन्हां नूं बहुत ज़्यादा दुश्मन नूं तकलीफ दित्ती वो सी कि भी कनैटिकट दी जिहड़ी असैंबली है उसने इस नूं सिख इंडिपेंडेंस डे वजों जिहड़ी है वो मानता दित्ती, और दर्शक स्क्रीन ते देख भी सकते हैं। अज साडी टैक्नीकल टीम दे एक सज्जन जिहड़े ने वो गैर हाज़र ने, इसलिए तुसीं शायद कुछ चीज़ मिस भी करो। सो असीं प्रोग्राम दे जिहड़ा है हुण स्टेट ऑफ कनैटिकट जनरल असैंबली ऑफिशियल साइटेशन इस दे उत्ते है, और इस नूं पहलां जिहड़ा है ये सिर्फ यही नहीं कि भी अपने आप जो रेजोल्यूशन हुंदा है इहनूं इंट्रोड्यूस करवाया गया। उहदे च एक पासे 4 सैनेटर रिप्रैजेंटेटिव्स, एक पासे 3 उन्हां दे नां ने, मैं वक्त की कमी करके उन्हां दे नां नहीं लवांगा, पर ये उन्हां दे देण तो बाद ये है कि बी इट हेयर बाई नोन टू ऑल दैट द कनैक्टिकट जनरल असैंबली offers its sincerest congratulations to the World Sikh Parliament in recognition of 36th anniversary of Declaration of Sikh Independence। इस स्टेट वालों recognition है कि 29 अप्रैल सिख जिहड़ा है वो इंडिपेंडेंस डे है। We join with you and your friends and family in communicating the historical resolution passed on April 29, 1986 by the collective Sikh nation gathering known as Sarbat Khalsa as Sikh's political center Akal Takht situated in the holy city of Amritsar, Punjab। So कोई भुलेखा ना रहे कि 29 अप्रैल की जिहड़ी इंडिपेंडेंस है, डिक्लेरेशन ऑफ इंडिपेंडेंस है, ये साडे अकाल तख्त ते हुई, उसनूं रैकगनाइज़ कीता। और फिर उन्होंने कहा द एंटायर मैंबरशिप एक्सटेंड्स इट्स वेरी बेस्ट विशेज़ ऑन दिस मेमोरेबल ओकेजन एंड एक्सप्रेसिस द होप फॉर कंटिन्यूड सक्सेस। फिर थले 29th डे ऑफ अप्रैल 2022 थले स्पीकर ऑफ द हाउस दे सिग्नेचर ने स्टैंप है, और सैकटरी ऑफ स्टेट जिहड़ा कि हर स्टेट का हुंदा है उस दी मोहर और दस्खत ने। सो ये बहुत वड्डी जिहड़ी है प्राप्ति है। इस दे उत्ते असीं नैक्सट सैगमेंट गल करांगे कि किवें रिएक्ट कीता इंडियन स्टेट ने, उन्हां दे कौंसल जनरल ने, उन्हां दा मीडिया, उन्हां दा उत्थे रिपब्लिक टीवी जिहड़ा दिन रात ज़हर उगलदा है, और इस तरह क्रिस्टोफर एस मर्फी जिहड़े ने उन्हां दा मैं जिक्र कीता, और उहदे च उन्हां ने सिखां दी कनैटिकट नूं देण उसनूं रैकगनाइज़ किया है। 3 जिहड़े हिस्टोरिकल डे ने जिहड़ा है वो भी उन्होंने रैकगनाइज़ किए ने। फिर उन्होंने कहा कि भाई ये मैं सारी सिख कौम नूं इस दे उत्ते मुबारकबाद दिंदा। हुण ये मेन फंक्शन जिसने इस वेले भारत भर दे विच एक तरथली मचाई हुई है, लेकिन दूसरा फंक्शन तो इमीडिएटली इस फ्लैग होइस्टिंग तो बाद दूसरा फंक्शन जिहड़ा उन्होंने एक वॉल कंध दे उत्ते म्यूरल्स क्रिएट किए हुए सी, जिस दे विच जिहड़े फ्रीडम सिविल राइट्स लई लड़न वाले और एक ब्लैक कपल जिन्हां ने अफ्रीकन अमेरिकन जिन्हां ने कीते, और उहदे च खासियत ये सी कि सर जसवंत सिंह खालड़ा दा भी म्यूरल उन्हां दी जिहड़ी है पेंटिंग उस वॉल दे उत्ते सी, और उस फंक्शन नूं उन्हां ने जिहड़ा प्रेयर फॉर द वर्ल्ड पीस इस दे थल्ले कीता, और ये अपने आप दे विच भी एक बड़ा सॉलमन सॉलम उहदे च बहाया कम्यूनिटी इस्लाम दे नाल संबंधित भी जिहड़े उन्हां दे और क्रिश्चियन कम्यूनिटी उन्होंने अपने विचार दिते, और मैनू भी उहदे च जिहड़ा है वो अपनी गल कहण दा वर्ल्ड पीस के हवाले नाल मौका मिले। भी स्वरनजीत सिंह जिन्हां ने बड़ी नाइसली पहला पार्ट भी कंडक्ट किया, इत्थे भी उन्होंने उन्हां दी हैंडलिंग बहुत वधिया सी, और गल इत्थे ही नहीं सी जिहड़ी एक वड्डी सरप्राइज़ और मैं समझदा भी एक बड़े फख्र वाली गल सी कि तीसरा सिख आर्ट गैलरी जिहदा जिक्र असीं पहलां भी करते रहे
ਅੱਛਾ ਲੇਕਿਨ ਇਹ ਪਹਿਲੀ ਵਾਰ ਸੀ ਕਿ ਮੈਨੂੰ ਵੀ ਜਾਣ ਦਾ ਮੌਕਾ ਬਣਿਆ, ਔਰ ਕਿਉਂਕਿ ਉਹਦੀ ਅਜੇ ਉਹਨਾਂ ਨੇ ਐਸਟੈਬਲਿਸ਼ ਤਾਂ ਕੋਵਿਡ ਤੋਂ ਪਹਿਲਾਂ ਦੀ ਕੀਤੀ ਹੋਈ ਸੀ, ਔਰ ਉਹ ਕਈ ਵਾਰ ਅਸੀਂ ਉਹਦਾ ਮੈਂਸ਼ਨ ਵੀ ਕੀਤਾ, ਪਰ ਉਹਨਾਂ ਨੇ ਇੱਕ ਫਾਰਮਲ ਜਿਹੜਾ ਫਾਈਨਲ ਉਸ ਦਿਨ ਨੂੰ ਸਮਰਪਿਤ ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਫੰਕਸ਼ਨ ਰੱਖਿਆ ਸੀ ਰਿਬਨ ਕੱਟਣ ਦਾ, ਔਰ ਉੱਥੇ ਨਾਰਵਿਚ ਦੇ ਮੇਅਰ ਵੀ ਪਹੁੰਚੇ ਸੀ, ਔਰ ਉਹਨਾਂ ਨੇ ਵੀਰ ਸੁਰਨਜੀਤ ਸਿੰਘ ਹੋਰਾਂ ਨੇ ਮੈਨੂੰ ਆਨਰ ਦਿੱਤਾ, ਮੈਂ ਔਰ ਮੇਅਰ ਅਸੀਂ ਜੁਆਇੰਟ ਉਸ ਰਿਬਨ ਕੱਟ ਸੈਰੇਮਨੀ ਤੋਂ ਬਾਅਦ ਨਾਈਸ ਜਦੋਂ ਸਿੱਖ ਆਰਟ ਗੈਲਰੀ ਜਿਹੜੀ ਬਿਲਡਿੰਗ ਇਸ ਵੇਲੇ ਐਜ਼ ਏ ਨਾਨ ਪ੍ਰੋਫਿਟ ਸਟੇਟਸ ਮਿਲ ਚੁੱਕਾ ਹੈ, ਔਰ ਕਿਸੇ ਵੇਲੇ ਅਸੀਂ ਐਕਸਕਲੂਸਿਵ ਆਪਣੀ ਟੀਮ ਭੇਜ ਕੇ ਉਹਦੀ ਇੱਕ ਪਿਕਚਰ ਔਰ ਉਸ ਦਾ ਟੂਰ ਵੀ ਕਰਾਵਾਂਗੇ। ਹਾਲਾਂਕਿ ਜਨਰਲ ਪਿਕਚਰਸ ਤੁਸੀਂ ਦੇਖ ਸਕਦੇ ਹੋ, ਦੇਖ ਰਹੇ ਨੇ। ਔਰ ਉੱਥੇ ਹੀ ਜਿਹੜਾ ਅਗੇਨ ਜਿੱਥੇ ਹਰ ਕੋਈ ਆਪਣੇ ਜਿੰਨੇ ਵੀ ਨੁਮਾਇੰਦੇ ਆਏ ਹੋਏ ਸੀ ਉਹ ਵੀ ਓਵਰਵੈਲਮਡ ਸੀ ਕਿ ਜਿਹੜਾ ਕੰਮ ਸਾਡੀਆਂ ਗੁਰਦੁਆਰਾ ਕਮੇਟੀਆਂ ਹੋਰ ਸੰਸਥਾਵਾਂ ਨਹੀਂ ਕਰ ਸਕੀਆਂ ਉਹ ਕਿਵੇਂ ਉਹਨਾਂ ਨੇ ਅਕੰਪਲਿਸ਼ ਕੀਤਾ ਹੈ। ਇਹ ਵੀ ਕ੍ਰੈਡਿਟ ਵਰਲਡ ਸਿੱਖ ਪਾਰਲੀਮੈਂਟ ਨੂੰ ਵੀਰ ਸੁਰਨਜੀਤ ਸਿੰਘ ਹੋਰਾਂ ਨੂੰ ਜਾਂਦਾ ਹੈ, ਔਰ ਉੱਥੇ ਹੀ ਉਹਨਾਂ ਨੇ ਜਿਹੜਾ ਬੜਾ ਅੱਛਾ ਲੰਚ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਢਾਡੀ ਸਿੰਘ ਵੀ ਸਨ, ਇੱਕ ਪਾਸੇ ਯੋਧਿਆਂ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਸੀ, ਔਰ ਉਸ ਸਿੱਖ ਆਰਟ ਗੈਲਰੀ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਪਿਕਚਰ ਜਿਹੜੀ ਕਿਸੇ ਵੇਲੇ ਕਨੈਟੀਕਟ ਦੀ ਇੱਕ ਲਾਇਬ੍ਰੇਰੀ 'ਚ ਸਥਾਪਿਤ ਹੋਈ ਸੀ, ਪਰ ਇੰਡੀਅਨ ਗਵਰਨਮੈਂਟ ਨੇ ਜਿਵੇਂ ਵਾਵੇਲਾ ਕਰਕੇ ਉੱਥੋਂ ਉਹ ਪਿਕਚਰ ਲਵਾਈ ਸੀ, ਸੋ ਉਸ ਪਿਕਚਰ ਦਾ ਉੱਥੋਂ ਲੱਥਣਾ ਸੀ ਕਿ ਸਿੱਖ ਆਰਟ ਗੈਲਰੀ ਦਾ ਖਾਬ ਸਾਡੇ ਵੀਰ ਨੇ ਦੇਖਿਆ, ਔਰ ਉਸ ਨੂੰ ਉਹਨਾਂ ਨੇ ਅਕੰਪਲਿਸ਼ ਕੀਤਾ। ਔਰ ਇਹ ਤਿੰਨੋਂ ਹੀ ਸਮਾਗਮ ਇੰਨੇ ਇੱਕ ਵੈਲ ਆਰਗੇਨਾਈਜ਼ਡ ਸੀ, ਇਹਨਾਂ ਦੀ ਕਵਰੇਜ ਸਾਰੇ ਪਾਸੇ ਹੋਈ। ਦੁਸ਼ਮਣ ਨੇ ਕੰਮ ਸੌਖਾ ਕਰ ਦਿੱਤਾ, ਜਿਹੜਾ ਕੰਮ ਅਸੀਂ PR ਫਰਮਾਂ ਹਾਇਰ ਕਰਕੇ ਨਹੀਂ ਸੀ ਕਰ ਸਕਦੇ। ਇਸ ਵੇਲੇ ਜੇ ਤੁਸੀਂ ਦੇਖੋਗੇ ਤੇ ਇਸ ਦੀ ਚਰਚਾ ਚਾਰ ਚੁਫੇਰੇ ਹੈ, ਪਰ ਇਹ ਗੱਲ ਮੁਕੰਮਲ ਨਹੀਂ ਹੋਏਗੀ ਜੇ ਮੈਂ ਇਹ ਜ਼ਿਕਰ ਨਾ ਕਰਾਂ ਕਿ ਈਵਨ ਅਮਰੀਕਾ ਭਰ ਦੇ ਗੁਰਦੁਆਰਿਆਂ 'ਚ ਵੀ ਗੁਰਦੁਆਰਾ ਰਿਚਮੰਡ ਹਿੱਲ ਪੰਜ ਪਿਆਰਿਆਂ ਨੇ ਨਿਸ਼ਾਨ ਸਾਹਿਬ ਨੂੰ ਸੈਲਿਊਟ ਦੇ ਕੇ 29 ਅਪ੍ਰੈਲ ਸੈਲੀਬ੍ਰੇਟ ਕੀਤਾ ਹੈ। ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਦੇ ਵਿੱਚ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਗੁਰਦੁਆਰਾ ਸਾਹਿਬ ਫਰੀਮੌਂਟ, ਇਹਨਾਂ ਸਾਰਿਆਂ ਦੇ ਵਿੱਚ ਇਸ ਦਾ ਜਿਹੜਾ ਹੋਇਆ। ਔਰ ਈਵਨ ਇਸ ਵਾਰ ਕਿਉਂਕਿ ਸਿੱਖਸ ਫਾਰ ਜਸਟਿਸ ਨੇ ਵੀ ਕਾਲ ਦਿੱਤੀ ਹੋਈ ਸੀ, ਔਰ ਜ਼ਾਹਰ ਹੈ ਪੰਜਾਬ ਜਿਹੜੀ ਸਾਡੀ ਅਲਟੀਮੇਟਲੀ ਸਾਡੀ ਫਾਦਰਲੈਂਡ ਮਦਰਲੈਂਡ ਦੇ ਨਾਲ ਨਾਲ ਸਾਡੀ ਕਰਮ ਭੂਮੀ ਵੀ ਹੈ, ਬੈਟਲ ਗਰਾਊਂਡ ਵੀ ਹੈ, ਜਿੱਥੇ ਫਾਈਨਲ ਸਾਡੀ ਹੋਂਦ ਦੀ ਲੜਾਈ, ਸਾਡੇ ਆਜ਼ਾਦ ਮੁਲਕ ਖਾਲਿਸਤਾਨ ਦੀ ਲੜਾਈ ਲੜੀ ਜਾਣੀ ਹੈ। ਉੱਥੇ ਵੀ ਇਸ ਵਾਰ ਜੋਸ਼ੋ ਗਰੋਸ਼ ਦੇਖਣ 'ਚ ਮਿਲਿਆ। ਮਲੇਰਕੋਟਲੇ ਦੇ ਵਿੱਚ ਵੀ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ, ਔਰ ਕਿਉਂਕਿ 29 ਅਪ੍ਰੈਲ ਨੂੰ ਲੈ ਕੇ ਇਸ ਵਾਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਚਰਚਾ ਸੀ, ਤੇ ਉੱਥੇ ਜਿਵੇਂ ਸ਼ਿਵ ਸੈਨਾ ਔਰ ਦੂਸਰਿਆਂ ਨੇ ਅੰਮ੍ਰਿਤਸਰ ਔਰ ਪਟਿਆਲੇ 'ਚ ਖਾਲਿਸਤਾਨ ਮੁਰਦਾਬਾਦ ਨਾਂ ਦੇ ਥੱਲੇ ਕੁਝ ਕਰਨ ਦਾ ਕੀਤਾ ਹੋਇਆ ਸੀ, ਉਹਨੂੰ ਕਿਵੇਂ ਸਿੱਖ ਨੌਜਵਾਨਾਂ ਨੇ ਵੰਗਾਰਿਆ, ਉਹ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਇਹ ਕਿਵੇਂ ਏਜੰਸੀਆਂ ਦੀ ਖੇਡ ਆਪਣੀ ਥਾਂ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਜਿੰਨੀ ਚਰਚਾ ਇਸ ਵਾਰ ਖਾਲਿਸਤਾਨ ਐਲਾਨ ਦਿਵਸ ਦੀ ਦੁਨੀਆ ਭਰ 'ਚ ਹੋਈ, ਉਨੀ ਪਹਿਲੇ ਵਰ੍ਹਿਆਂ ਦੇ ਵਿੱਚ ਜਦੋਂ ਸਰਬੱਤ ਖਾਲਸਾ ਹੋਇਆ ਸੀ, ਔਰ ਉਸ ਤੋਂ ਬਾਅਦ ਜਦੋਂ 10 ਸਾਲ ਮੂਵਮੈਂਟ ਰਹੀ, ਅਸੀਂ ਬਾਹਰ ਉਸ ਨੂੰ ਕੋਆਰਡੀਨੇਟ ਕਰਦੇ ਸੀ, ਬਟ ਹੌਲੀ ਕਿਉਂਕਿ ਵਿੱਚ ਫਿਰ ਕਈ ਕੁਝ ਹੋਰ ਆ ਜਾਂਦਾ ਹੈ। ਲੇਕਿਨ ਇਸ ਵਾਰ ਇਹ ਰਿਜ਼ੋਲਵ, ਕਿਉਂਕਿ ਇਹਨੇ ਰੋਜ਼ ਜਦੋਂ ਅਸੀਂ ਦੇਖ ਰਹੇ ਹਾਂ ਅਪ੍ਰੈਲ ਦੇ ਮਹੀਨੇ ਸਿੱਖ ਡੇ ਪੈਰੇਡਸ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਹੈ, ਔਰ ਈਵਨ ਇਸ ਵੀਕਐਂਡ 'ਤੇ ਟੋਰਾਂਟੋ ਦੇ ਵਿੱਚ ਗੁਰਦੁਆਰਾ ਸਾਹਿਬ ਮਾਲਟਨ ਤੋਂ ਸਿੱਖ ਡੇ ਪੈਰੇਡ ਜਿਹਦੇ 'ਚ ਓਨਟਾਰੀਓ ਦੇ ਪ੍ਰੀਮੀਅਰ ਵੀ ਆਏ, ਔਰ ਬਹੁਤ ਵੱਡੀ ਗਿਣਤੀ 'ਚ ਖਾਲਿਸਤਾਨ ਜ਼ਿੰਦਾਬਾਦ ਝੰਡੇ ਔਰ ਪੂਰਾ ਉਸ ਦਾ ਜਿਹੜਾ ਪੂਰਾ ਰੁਖ ਚਾਖੀ ਜਿਹੜਾ ਚਾਰ ਚਫੇਰੇ ਅਸੀਂ ਇਸ ਪਾਰਟ ਨੂੰ ਦੇਖ ਰਹੇ। ਸੋ ਅਸੀਂ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਨੂੰ ਮੁਬਾਰਕਬਾਦ ਦਿੰਦੇ ਹਾਂ, ਇਹ ਠੀਕ ਹੈ ਕਿ ਭਾਈ ਹੁਣ ਦੁਸ਼ਮਣ ਕੀ ਕਰੇਗਾ, ਸਾਨੂੰ ਇਹ ਵੀ ਸੋਚਣਾ ਪਏਗਾ ਕਿ ਕਿਵੇਂ ਦੀ ਉਹ ਪ੍ਰੈਸ਼ਰ ਪਲਾਨ ਕਰਦੇ ਨੇ, ਕਾਊਂਟਰ ਮੇਸ਼ਰ ਵੀ ਸਾਨੂੰ ਲੈਣੇ ਬਣਦੇ ਨੇ, ਕਲਮ ਵੀ ਚਲਾਉਣੀ ਬਣਦੀ ਹੈ, ਈਮੇਲਾਂ ਦਾ ਵੀ ਸਹਾਰਾ ਲੈਣਾ ਬਣਦਾ ਹੈ। ਔਰ ਜ਼ਾਹਰ ਹੈ ਜਿਹੜੇ ਵੀਰ ਭੈਣਾਂ ਇਸ ਪਾਸੇ ਲੱਗੇ ਹੋਏ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਵੀ ਬਣਦੀ ਹੈ। ਬਟ ਵਰਲਡ ਸਿੱਖ ਪਾਰਲੀਮੈਂਟ, ਵੀਰ ਸਵਰਨਜੀਤ ਸਿੰਘ, ਉਹਨਾਂ ਦੀ ਟੀਮ, ਵੀਰ ਹਿੰਮਤ ਸਿੰਘ, ਜਿਹੜੇ ਹਿੰਮਤ ਕਰਕੇ ਫਿਰ ਖਬਰ ਚਾਰ ਚਫੇਰੇ ਪਹੁੰਚਾ ਦਿੰਦੇ ਨੇ, ਔਰ ਵੀਰ ਬਲਜਿੰਦਰ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕੌਂਸਲ ਨੂੰ ਚੇਅਰ ਕਰਦੇ ਨੇ। ਅਸੀਂ ਇਹਨਾਂ ਸਾਰੇ ਵੀਰਾਂ ਭੈਣਾਂ ਨੂੰ ਔਰ ਬਾਕੀ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੀ ਸ਼ਮੂਲੀਅਤ ਔਰ ਮੈਂ ਸਮਝਦਾ
ਵੀ ਅਲਟੀਮੇਟਲੀ ਵਰਲਡ ਸਿੱਖ ਪਾਰਲੀਮੈਂਟ ਇੱਕ ਅੰਬਰੇਲਾ ਆਰਗੇਨਾਈਜੇਸ਼ਨ ਦੇ ਤੌਰ ਤੇ ਆਪਣਾ ਰੋਲ ਸੁਚਾਰੂ ਢੰਗ ਨਾਲ ਅਦਾ ਕਰ ਰਹੀ ਹੈ। ਆਉਣ ਵਾਲੇ ਪੀਰੀਅਡ 'ਚ ਜਿਹੜੇ ਕੋਈ ਸ਼ੱਕ ਸ਼ੁਬੇ ਵੀ ਨੇ, ਮੈਂ ਸਮਝਦਾ ਬੈਠ ਕੇ ਸਾਨੂੰ ਹੱਲ ਕਰਨੇ ਹੋਣਗੇ ਤਾਂ ਕਿ ਸਾਡਾ ਦੁਸ਼ਮਣ ਜਿਸ ਕਿਸਮ ਦੀਆਂ ਖੇਡਾਂ ਖੇਡ ਰਿਹਾ ਹੈ ਉਹਨਾਂ ਦਾ ਮੂੰਹ ਤੋੜਨ ਦੇ ਲਈ ਸਾਡਾ ਜਥੇਬੰਦ ਹੋਣਾ ਇਹ ਬੜਾ ਬੜਾ ਜ਼ਰੂਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37 Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੇ ਤੁਹਾਡੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।